बिस्मिल्लाहिर्रहमानिर्रहीम। मैं बाबा फैसलाबाद वाला बोलता पाया सारिਆਂ ਨੂੰ अदब ਦੇ ਨਾਲ सलाम। ਤੇ ਗੱਲ ਸੁਣਨ ਤੋਂ ਭਾਲੋ ਨਾ ਆਇਆ ਟੱਡੀ ਜੀ ਦੀ ਦਵਾਈ ਕਰੋ ਤੇ ਬਿਨਾਂ ਦਾੜੀ ਗੱਲ ਹੀ ਨਹੀਂ ਤੇ ਕੀ ਉਹਨੂੰ ਸੱਦੇ ਨੇ ਸਬਸਕ੍ਰਾਈਬ ਜੇ ਪਤਾ ਨਹੀਂ ਕੀ ਉਹਨੂੰ ਹੁਣ ਸੱਦੇ ਨੇ ਮੈਨੂੰ ਨਹੀਂ ਪਤਾ। ਝਟਕਾ ਜਿਹਾ ਬੰਦਾ ਕਾਲੇ ਠੀਡੂ ਕੀ ਮੈਂ ਨਹੀਂ ਕਰਦਾ ਉਹ ਵੀ ਕਰ ਲਿਆ ਕਰੋ ਮਿਹਰਬਾਨੀ ਕੀਤੀ ਕਰੋ ਤੁਹਾਨੂੰ ਮੁਫੀਦ ਗੱਲਾਂ ਲੱਭ ਸਾਡੇ ਕੋਲ ਅੱਜ ਨਾ ਕੀਤੀ ਸਾਡੇ ਵੱਡੇ ਬਜ਼ੁਰਗ ਵੀ ਹਨ ਤੇ ਭਾਈਆਂ ਜਿਹੜੇ ਵੀ ਹਨ। ਨਿਵਾਜ਼ ਖਾਨ ਬਲੋਚ ਸਾਹਿਬ 133 ਜੋਗ ਜਗਤਾ ਉਹਨਾਂ ਕੋਲ ਅਲ ਮਸ਼ਹੂਰ ਬਰੂਫ ਛੋਟਾ ਜਿਹਾ ਚਿਹਰਾ ਪਿਆਰਾ ਜਿਹਾ ਇਹਨੂੰ ਮੈਂ ਸਪੈਸ਼ਲੀ ਮਿਲਣਾ ਤੇ ਮੈਂ ਆਖਿਆ ਚਾਰ ਗੱਲਾਂ ਵੀ ਕਰ ਲਈਏ ਇਹ ਨਾ ਪੁੱਤਰ ਇਹ ਜੀ ਤੁਸੀਂ ਮੈਨੂੰ ਦੱਸੋ ਵੀ ਜਿਹੜਾ ਹੁਣ ਦਾ ਕਲਚਰ ਜਾ ਰਿਹਾ ਹੈ ਵਸੇਬ ਇਹ ਠੀਕ ਆ ਕਿ ਅਗਲਾ ਵਸੇਬ ਲੋਧੀਆਂ ਵਾਲਾ ਠੀਕ ਆ ਜਦਰਾਬਾਨ ਬੰਦੇ ਆ ਤੁਸੀਂ ਤੇ ਜੀ ਭਾਈਆ ਵੀ ਹੁੰਦੇ ਆ ਇਹਨਾਂ ਦੇ ਬਾਰੇ ਥੋੜਾ ਜਿਹਾ ਦੱਸੋ। आज दे है नहीं नंगलों को ये है पढ़ना सही ਜਿਹੜੇ 80 ਆਸੇ ਸਾਨੂੰ ਚਾਦਰਾਂ ਸਹੀ ਤੇ ਹਯਾ ਵੀ ਨਾ ਸ਼ਰਮ ਵੀ ਨਾ ਜੀ ਹੈ ਲੋਕਾਂ ਦੇ ਘਰਾਂ ਵੀ ਆ ਤੇ ਪਿੰਡ ਦੇ ਵਿੱਚ ਅਗਰ ਇੱਕ ਬੰਦਾ ਬੋਲਿਆ ਹੋਣਾ ਤਾਂ ਪੂਰਾ ਪਿੰਡ ਹਯਾ ਐਵੇਂ ਅੱਜ ਨਾ ਮੇਰਾ ਗੱਲ ਹੈ ਕਿ ਘਰ ਦੇ ਦੋ ਲੜ ਪਾੜਨਾ ਤੇ ਹਯਾ ਵੇਖ ਕੇ ਕਿਵੇਂ ਉੱਠਦੀ ਇਹ ਤੁਹਾਡੀ ਗੱਲ 16 ਆਨੇ ਅੱਗੇ ਆ भाई ये बंदा लगा हुआ है ना ऐसी कोई जाओगे नहीं बड़ा पढ़े नंबर पे तक होंगे ही ना से पढ़े नंबर पे तक होंगे ही ना से ये किसी को भी गया नहीं मार जाना में दिया जेड़ा ना ये गार्डियन ने दस्सी गया ते बिजती उस हया ते शर्म होंदे आन बंदे ते कल्चर उठ मेरे से मैं थोड़े को मशवरा लिया बिल्कुल सही है इज्जतां होंदियां साजियां जे एक पिंड दे विच फौतगी हो जाती है रोटी कोई ना पकड़ी पूरा पिंड कोई ना पकाए अजकल पक्का नूं सलाह नूं सोच कुछ भी इंसान का चंद चढ़ता हर चीज मेरे मोबाइल पे रोटी लेके पसार कोई ना चलता हुण बिना साडे जेडे रोटियां ना मुर्दे जान वाली वो पेशी तय शुरू करनी रोज़ा का कोई पता नहीं रोज़ा का रखते ही कोई ना हो कौन रखता है रोज़ा उत्ते बगा के कर्मा वाले बैठे होंगे या शर्म कीता कर मैं रमजान चलो निकल करना है तो पर्दे दे विच तरह में लेकिन ये भी मैं देखया कि गुजारा बैठी ताश भी जुड़े होए ते कुछ पे करते भाई तुसी ज्यादा नहीं कर सकते छूटता है कोई ना छूटता ही है कोई ना ना किसी गल पर्दा तो किया साडे जिहड़े मुसलमान ने ये काम नूं चुक देंदे रमजान शरीफ जिहड़े गैर मुस्लिम ने वो ठंडे चीज़ां गिनते हैं मुनासिब रेट पुराने पाक का फायदा वो उठाई जाते सानू अपने कामां ते लाई जाते इवें दा असर खांदा ਤੁਸੀਂ ਉਹਦੇ ਵਿੱਚ ਕੀ ਥੋੜਾ ਜਿਹਾ ਦੱਸੋ। ਇੱਕ ਗੱਲ ਤਾਂ ਇਹ ਕਿ ਵੇਖੋ ਜਿਹੜੇ ਪੁਰਾਣੇ ਲੋਕ ਆ ਉਹਨਾਂ ਨੂੰ ਲੱਜਾ ਹੁੰਦੀਆਂ ਕਿਸੇ ਦੀ ਧੀ ਭੈਣ ਟੁਕੜਾ ਕਰਾ ਛਾਣਾ ਨਵਾਂ ਖਾ ਲੈਣਾ ਤੇ ਮੋਰਸ ਘਰ ਦਾ ਬੰਦਾ ਨਾ ਮੰਨਣਾ ਹੁਣ ਇਹ ਸਿਸਟਮ ਬਣਿਆ ਹੋਇਆ ਹੈ ਜਿੱਤੇ ਖਾਂਦੇ ਨੇ ਉੱਥੇ ਜਿਹੜੇ ਕਰਦੇ ਪਏ ਨੇ ਉਹ ਦੌਰ ਤੋਂ ਹੁਣ ਰਹਿ ਕੋਈ ਨਹੀਂ ਗਿਆ ਦੋਸਤੀਆਂ ਹੀ ਹੁਣ ਉਹ ਐ ਨੂੰ ਕੋਈ ਜਿਸ ਦੇ ਨਾਲ ਕੋਈ ਗਲਤ ਰਸਮ ਕਰਨੀ ਹੈ ਜਾਂ ਕੋਈ ਗਲਤ ਹਿਸਾਬ ਕਿਤਾਬ ਹੈ ਕਿਸੇ ਦੇ ਨਾਲ ਹੀ ਦੋਸਤੀ ਬਣੀ ਤੇ ਬਾਕੀ ਤਾਂ ਜਿਹੜਾ ਨਾ ਕੋਈ ਨਹੀਂ ਰਹਿ ਗਿਆ ਜੋ ਲਾਦੇ ਵਾਲੀ ਕਾਰਨ ਤੁਸੀਂ ਕਰਦੇ ਕੋਈ ਨਹੀਂ ਨਵਾਂ ਕਲਾਲੀ ਕੋਈ ਨਹੀਂ ਰਹਿ ਗਿਆ ਜਿਹੜੇ ਘਰੋਂ ਖਾਣਾ ਸਹੀ ਚੁੱਲ੍ਹੇ ਤੇ ਲੈ ਜਾਵਣ ਵਾਲੀ ਗੱਲ ਹੀ ਖਤਮ ਹੋ ਗਈ। ਅੱਗੇ ਲੋਕ ਪੁਰਾਣੇ ਕੋ ਬੈਠ ਹੁੰਦੀਆਂ ਪੁਰਾਣੇ ਹੁੰਦੇ ਹਨ ਤੇ ਸਿੱਧੇ ਗਾ ਜਾਂਦੇ ਹਨ ਵੱਡੀਆਂ ਦੇ ਉਹਨਾਂ ਦੇ ਬੈਠ ਬਣਾਈ ਨਹੀਂ ਅੱਧੀ ਰਾਤ ਦੇ ਖੇਡਣਾ ਛੋਰਾ ਤੇ ਛੋਰੀ ਇਕੱਠਿਆਂ ਤੇ ਉਹਦੇ ਹੀ ਸਾਹ ਸੁਣ ਜਾਣਾ ਪਤਾ ਹੀ ਨਾ ਗੱਲ ਦਾ ਕਿਸੇ ਕਿਸ ਸਾਹਮਣੇ ਇਹ ਸਾਨੂੰ ਮੈਂ 85 ਦੀ 84 ਦੀ 87 ਦੀ ਗੱਲ ਪਿਆ ਕਰਨੀ ਬੜੇ ਆਖਰੀ ਸਾਲ ਮੈਨੂੰ ਬੜਾ ਨਾ ਪਤਾ ਹੁੰਦਾ ਜਿਹੜੇ ਬੰਦੇ ਉਸ ਤੋਂ ਬਾਅਦ ਜ਼ਮੀਨ ਆ ਧੱਕਾ ਨਾਲ ਪਿੱਛੂ ਆ
ਮੁੜ ਕੰਮ ਖਰਾਬ ਹੀ ਹੋ ਗਏ। ਬਸ ਜਦੋਂ ਮਸ਼ੀਨ ਆਈ ਹੈ ਨਾ ਜੀ। ਉਹ ਅੱਗੇ ਅੱਗੇ ਨਾ ਤੇ ਟੀਵੀ ਆਇਆ ਉਹ ਅਗਾ ਕੰਮ ਜਿਹੜਾ ਟੀਵੀ ਹੁੰਦਾ ਤੇ ਉਹ 10 20 ਦਾ ਟੋਰ ਕੇ ਜਾਂਦੇ ਆ ਸੇ ਪੁਰਾਣੇ ਥੇ ਟੀਵੀ ਹੋ ਗਏ ਕਿਆ ਹਜ਼ਾਈ ਵਰਤੀ ਗਈ ਹੁਣ ਜਿਸ ਤਰ੍ਹਾਂ ਹੁਣ ਤਾਂ ਟੀਵੀ ਵੇਖਣ ਦੀ ਲੋੜ ਕੋਈ ਨਹੀਂ, ਜਿਸ ਤਰ੍ਹਾਂ ਮੋਬਾਈਲ ਨਿਕਲਿਆ ਹੁਣ ਹੱਥ ਦੇ ਵਿੱਚ ਹੀ ਆ ਮੇਰਾ ਗਿਆ ਹੈ। ਪੁੱਤਰੋ ਪੰਜਾਬੀ ਕਲਚਰ ਜਿਹੜਾ ਨਾ ਬਹੁਤ ਅੱਛਾ ਹੈ। ਇਹਨੂੰ ਉਜਾਗਰ ਕਰਨਾ, ਘਰ ਦੇ ਵਿੱਚ ਵੀ ਪੰਜਾਬੀ ਬੋਲਣੀ, ਉਰਦੂ ਨਹੀਂ ਬੋਲਣੀ। ਸਾਡੀ ਮਾਦਰੀ ਜ਼ਬਾਨ ਹੈ। ਜਿਹੜਾ ਜਿਹੜਾ ਵੀ ਜ਼ਬਾਨ ਦਾ ਆਪਣੇ ਇਲਾਕੇ ਦੀ ਦਾ ਉਹਦਾ ਬੜਾ ਹਯਾ ਤੇ ਸ਼ਰਮ ਹੁੰਦਾ। ਹੁਣ ਵੇਖੋ ਨਾ ਖਾਨ ਸਾਹਿਬ ਨੂੰ ਇਹ ਪਸ਼ਤੋ ਬੋਲਦੇ, ਸਾਡੇ ਜੇ ਪੰਜਾਬੀ ਵੀ ਬੋਲ ਲੈਂਦੇ, ਇਹਨਾਂ ਨੂੰ ਪਿਆਰ ਪਸ਼ਤੋ ਨਾਲ ਕਿਉਂ? ਸਾਨੂੰ ਵੀ ਹੈ, ਸਾਡੇ ਵੀਰਾ ਨੇ ਪਾਕਿਸਤਾਨ, ਅਸੀਂ ਸਾਰੇ ਪਾਕਿਸਤਾਨੀ ਹਾਂ, ਨਾ ਕੋਈ ਚੌਧਰੀ ਇੱਥੇ ਤੇ ਨਾ ਚੌਧਰੀ ਕੋਈ ਰਾਣਾ। ਅੱਲਾ ਦੀ ਜ਼ਾਤ ਅੱਗੇ ਸਾਰੇ ਬਰਾਬਰ ਨੇ। ਸਾਨੂੰ ਇਹਨਾਂ ਨਾਲ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ ਹੈ। ਇਹ ਨਹੀਂ ਹੋਣਾ ਚਾਹੀਦਾ ਕਿ ਅਦੂ ਪਠਾਨ ਹੈ, ਪਠਾਨ ਕੋਈ ਜਿਹੜਾ ਵੀ ਪਰ ਇੰਡੀਆ 'ਚੋਂ ਆ ਗਿਆ, ਇਹ ਗੱਲ ਨਹੀਂ ਹੋਣੀ ਚਾਹੀਦੀ। ਇਹ ਸਾਡੇ ਭਾਈ ਨੇ ਅੱਲਾ ਦੇ ਹੁਕਮ ਨਾਲ। ਤੇ ਪੰਜਾਬ ਪਾਕਿਸਤਾਨ ਉਦੋਂ ਹੀ ਬਣਦਾ ਜਦੋਂ ਪੰਜੇ ਸੂਬੇ ਰਲੇ ਨੇ। ਇਕੱਲੇ ਪੰਜਾਬ ਨਾਲ ਨਹੀਂ ਪਾਕਿਸਤਾਨ ਬਣਨਾ। ਤੇ ਸਾਨੂੰ ਭਾਈਆਂ ਦੀ ਰਹਿਣਾ ਚਾਹੀਦਾ ਹੈ ਤੇ ਗੰਦਿਆਂ ਕੰਮਾਂ ਤੋਂ ਬਚਣਾ ਚਾਹੀਦਾ ਹੈ। ਇਹ ਤੁਹਾਡੇ ਜੰਗ ਜਿਹੜੇ ਉਹ ਤੁਹਾਨੂੰ ਮੈਂ ਦੱਸਦਾ ਪਿਆ। ਅੱਛੇ ਕੰਮ, ਮਾਂ ਬਾਪ ਦੀ ਇੱਜ਼ਤ ਕੀਤੀ ਕਰੋ, ਉਸਤਾਦ ਆਪਣੇ ਦੀ ਇੱਜ਼ਤ ਕੀਤੀ। ਹੁਣ ਉਸਤਾਦ ਜਿਹੜਾ ਉਹ ਥੋੜਾ ਜਿਹਾ ਜੇ ਕੋਈ ਗੱਲ ਕਰੇ ਉਹ ਉਸ ਤੇ ਪਰਚਾ ਠੋਕੀ ਖੜੇ ਹੁੰਦੇ। ਉਹ ਡਰ ਤੂੰ ਜਿਹੜਾ ਹੈ ਉਹ ਬਣਾਉਂਦੇ ਹੀ ਨਹੀਂ ਛੋਦੇ। ਸਾਨੂੰ ਤਾਂ ਘਰ ਮੁੰਝ ਦਿੰਦੇ ਹਨ ਛੋਟਿਆਂ ਨਾਲ, ਤੇ ਪਿੱਛੋਂ ਘਰ ਦੇ ਵੀ ਜਾ ਕੇ ਆਉਂਦੇ ਹਨ, ਬਈ ਇਹਨਾਂ ਨੂੰ ਚੰਗਾ ਠੋਕ ਕੇ ਰੱਖੋ। ਅਬੇ ਲੈ ਜਾਂਦੇ ਹੀ ਕੋਈ ਨਾ ਆਣ, ਜੇ ਜਾਂਦੇ ਆਣ ਤੇ ਟੰਗੇ ਮਾਰੋ। ਹੁਣ ਤਾਂ ਸਾਹ ਸੁੱਟੀ ਚ ਮਾਰੇ ਤੋਂ ਦੇ ਖਿਲਾਫ ਸਾਈਕਲ ਫੱਦਣਾ ਭੱਜ ਕੇ ਕਿਹੜਾ ਪਾਲੋ ਸਾਈਕਲ ਫੱਦਣਾ। ਉਹ ਦੂਣੀ ਵਾਲਾ ਇੱਕ ਦੂਣੀ ਵਾਲਾ ਦਾ ਰਿਵਾਜ ਹੀ ਮੁੱਕ ਗਿਆ। ਉਹ ਬੱਚੇ ਹੁਣ ਟੇਬਲ ਨੂੰ ਸੱਦੇ ਨਹੀਂ ਪਾੜਿਆਂ ਨੂੰ, ਪਰ ਗੱਲ ਰਹਿ ਗਈ ਹੈ। ਇੱਕ ਬੱਚਿਆਂ ਨੂੰ ਜ਼ਹਿਨੀ ਅਜ਼ੀਅਤ ਦੇਣੀ, ਬਈ ਤੂੰ ਡਾਕਟਰ ਹੀ ਬਣਨਾ, ਤੂੰ ਇੰਜੀਨੀਅਰ ਬਣਨਾ। ਉਹ ਜਿਹਦੇ ਜਾਂਦਾ ਪਿਆ ਹੁੰਦਾ ਜ਼ਹਿਨ ਉਹਦੇ ਜਵਾਨ ਤੇ ਉਹਨੂੰ ਮਖਰੂਜ ਕਰਦੇ ਪਏ ਹੋ ਤੁਸੀਂ। ਹੁਣ ਇੱਕ ਬੱਚੇ ਦਾ ਜ਼ਹਿਨ ਹੈ ਕਿ ਮੈਂ ਇਹ ਕੰਮ ਕਰਨਾ, ਉਹਨੂੰ ਜੇ ਆਖਦਾ ਡਾਕਟਰ ਬਣ, ਉਹਦਾ ਆਖਦਾ ਨਹੀਂ ਬਈ ਹੁਣ ਮੈਂ ਕੀ ਕਰਾਂ, ਮੈਂ ਤਾਂ ਡਾਕਟਰ ਬਣ ਨਹੀਂ ਸਕਦਾ। ਉਹ ਅਗਲੀ ਪੜ੍ਹਾਈ ਹੁੰਦੀ ਹੈ। ਇਸ ਦੇ ਵਿੱਚ ਪੁੱਤਰ ਅਮਲ ਕਰਨਾ, ਇੱਜ਼ਤ ਕਰਨੀ ਹੈ, ਪਿਆਰ ਨਾਲ, ਛੋਟਿਆਂ ਨਾਲ ਪਿਆਰ ਤੇ ਵੱਡਿਆਂ ਦੀ ਇੱਜ਼ਤ। ਇਹ ਖਾਸ ਕਰਕੇ ਬੀਬੀਆਂ ਨੂੰ ਪਰਦੇ ਨਾਲ ਲੈ ਕੇ ਮੂੰਹ ਪਾ ਕੇ ਰੱਖਣਾ ਇਨਸ਼ਾਅੱਲਾ। ਗੈਰਤ ਵਾਲਾ ਇਨਸਾਨ ਦਾ ਕੰਮ ਤੇ ਜੇ ਇਹਦੇ ਕੋਲੋਂ ਖਾ ਲੈਣਾ ਨਾ, ਉਹਦੀ ਖੈਰ ਹੀ ਮੰਨਣੀ। ਇਹ ਜਵਾਨ ਨਸੀਹਤ ਹੈ, ਇਹ ਹੀ ਸਾਨੂੰ ਪੰਜਾਬੀ ਕਲਚਰ ਸਿਖਾਉਂਦਾ। ਇਸ ਤੋਂ ਬਾਅਦ ਬਾਬੇ ਦਾ ਸਲਾਮ ਹੈ ਤੇ ਪਾਕਿਸਤਾਨ ਜ਼ਿੰਦਾਬਾਦ।